ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 29 ਅਕਤੂਬਰ 2015 13 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਅੱਜ ਕਿਸੇ ਖਾਸ ਇਵੈਂਟ ਤੇ ਗੈਸਟ ਸਪੀਕਰ ਸੀ, ਰਾਈਟ? ਐਂਡ ਤੁਹਾਡਾ ਇਹ ਇਵੈਂਟ ਕਿਸ ਤਰ੍ਹਾਂ ਰਿਹਾ? ਦੇਖੋ, ਮੈਂ ਸਮਝਦਾ ਵੀ ਅੱਜ ਜਿਹੜੀ ਇਵੈਂਟ ਅਸੀਂ 9 ਵਜੇ ਤੋਂ ਲੈ ਕੇ ਆਲਮੋਸਟ 1 ਵਜੇ ਤੱਕ ਅਟੈਂਡ ਕੀਤੀ, ਇਹ ਬੜੀ ਮਾਣ ਵਾਲੀ ਗੱਲ ਵੀ ਸੀ ਜੀ, ਔਰ ਇੱਕ ਆਪਣੇ ਆਪ ਦੇ ਵਿੱਚ ਬੜਾ ਯੂਨੀਕ ਐਕਸਪੀਰੀਅੰਸ ਵੀ ਸੀ। ਆਪਣੀ ਸਿੱਖ ਬੱਚੀ ਅਮਨਦੀਪ ਕੌਰ US ਪੋਸਟਲ ਇੰਸਪੈਕਟਰ ਹੈ, ਇਹ ਫੈਡਰਲ ਏਜੰਸੀ ਹੈ ਜੀ, ਔਰ ਪੋਸਟ ਆਫਿਸ ਦੇ ਇਸ ਹਵਾਲੇ ਨਾਲ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ ਜਿਵੇਂ ਇਹ ਫੈਡਰਲ, ਅਦਰਵਾਈਜ਼ ਤਾਂ ਵੈਸੇ ਵੀ ਪੋਸਟ ਆਫਿਸਿਸ ਫੈਡਰਲ ਨੇ, ਪਰ ਇਹ ਉਹਨਾਂ ਦੇ ਫੈਡਰਲ ਸਿਸਟਮ ਦੇ ਵਿੱਚ ਵੀ ਇੱਕ ਅੱਗੋਂ ਖਾਸ ਡਿਪਾਰਟਮੈਂਟ ਹੈ ਜਿਹੜਾ ਕਿ ਇਸ ਗੱਲ ਦੀ ਇਨਵੈਸਟੀਗੇਟ ਕਰਦਾ ਹੈ ਕਿਵੇਂ ਵੱਡੀ ਗਿਣਤੀ 'ਚ ਲੋਕ ਈਵਨ ਥਰੂ ਮੇਲ ਡਰੱਗਸ ਭੇਜਦੇ ਨੇ ਜਾਂ ਕੋਈ ਵੈਪਨ ਭੇਜ ਸਕਦੇ ਨੇ, ਜਾਂ ਈਵਨ ਚੋਰੀ ਹੁੰਦੀ ਹੈ ਜਦੋਂ ਡਾਕ ਦੀ, ਜਿਹੜੇ ਲੋਕ ਮੇਲ ਰਾਹੀਂ ਕੋਈ ਹੀਰਿਆਂ ਦਾ ਕੋਈ ਦੂਜਾ ਭੇਜ ਰਹੇ ਹੁੰਦੇ ਨੇ, ਉਹ ਵੱਡੀ ਗਿਣਤੀ 'ਚ ਕਈ ਵਾਰ ਇਸ ਕਿਸਮ ਦੀ ਥੈਫਟ ਵੀ ਹੁੰਦੀ ਹੈ। ਸੋ ਇਹ ਜਿਹੜੀ ਇਹਨਾਂ ਦੀ ਪੋਸਟ ਆਫਿਸ ਫੈਡਰਲ ਏਜੰਸੀ ਹੈ, ਇਹ ਇਸ ਗੱਲ ਦੇ ਉੱਤੇ ਪੂਰੇ ਇਹਨਾਂ ਦੇ ਕੋਲ ਪੂਰੀ ਟ੍ਰੇਨਿੰਗ ਹੁੰਦੀ ਹੈ। ਲਾਈਕ ਲਾ ਐਨਫੋਰਸਮੈਂਟ ਆਫਿਸਰਸ ਗਨ ਵੀ ਇਹ ਕੈਰੀ ਕਰਦੇ ਨੇ ਔਰ ਪੂਰਾ ਇਹਨਾਂ ਦੇ ਕੋਲ ਆਪਣੀ ਗੱਡੀਆਂ ਜਾਂ ਆਪਣਾ ਪੂਰਾ ਸਕੁਆਡ ਜਿਹੜਾ ਸਨਿਫਰ ਡੌਗਸ ਦਾ ਔਰ ਦੂਸਰਾ। ਸੋ ਇਹ ਬੜੀ ਬ੍ਰਿਲੀਅੰਟ ਬੱਚੀ ਹੈ। ਇਹਨਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਆਲਮੋਸਟ ਸਾਡੇ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਵੀ ਸਾਡੀਆਂ ਫੈਡਰਲ ਏਜੰਸੀਜ਼ ਜਿਹੜੀਆਂ ਨੇ ਉਹ ਚਾਹੁੰਦੀਆਂ ਨੇ ਕਿ ਵੀ ਖਾਸ ਤੌਰ 'ਤੇ ਜਦੋਂ ਲਾ ਐਨਫੋਰਸਮੈਂਟ ਆਫਿਸਰਸ ਸਿੱਖਾਂ ਦੇ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਤੇ ਕਿਵੇਂ ਜਿਹੜੀ ਸਾਡੀ ਧਰਮ ਦੇ ਮਾਮਲੇ 'ਚ ਕਿਹੜੀਆਂ ਕੀ ਸੈਂਸਿਟੀਵਿਟੀਜ਼ ਨੇ, ਕੀ ਦੂਸਰਾ ਹੈ ਕਿ ਵੀ ਇਹ ਇੱਕ, ਔਰ ਉਸ ਦਾ ਨਾਮ ਉਹਨਾਂ ਨੇ ਕਲਚਰਲ ਅਵੇਅਰਨੈਸ ਟ੍ਰੇਨਿੰਗ ਫॉर ਲਾ ਐਨਫੋਰਸਮੈਂਟ ਦਾ ਨਾਮ ਦਿੱਤਾ ਹੈ ਕਿ ਵੀ ਉਹ ਚਾਹੁੰਦੇ ਨੇ ਕਿ ਵੀ ਮੈਂ, ਉਹਨਾਂ ਨੇ ਬੀਬੀ ਨੇ ਚਾਹਿਆ ਬੱਚੀ ਨੇ ਕਿ ਮੈਂ ਐਜ਼ ਏ ਸਪੀਕਰ ਆਵਾਂ। ਸੋ ਆਲਮੋਸਟ ਉਹਨਾਂ ਨੇ ਯੂਨਾਈਟਿਡ ਸਿੱਖਸ ਨਾਲ ਵੀ ਸੰਪਰਕ ਕੀਤਾ। ਕਾਫੀ ਹਫ਼ਤਿਆਂ ਦੀ ਕੋਆਰਡੀਨੇਸ਼ਨ ਔਰ ਐਫਰਟ ਤੋਂ ਬਾਅਦ ਇਹ ਇਵੈਂਟ ਜਿਹੜੀ ਹੈ ਕਲਚਰਲ ਅਵੇਅਰਨੈਸ ਟ੍ਰੇਨਿੰਗ ਫॉर ਲਾ ਐਨਫੋਰਸਮੈਂਟ, ਇਹ ਜੇਮਸ ਏ ਫਾਰਲੀ ਪੋਸਟ ਆਫਿਸ ਜਿਹੜੀ ਹੈ ਉਹਨਾਂ ਨੇ ਵੱਡੇ ਇੱਕ ਹਾਲ ਦੇ ਵਿੱਚ ਰੱਖੀ। ਔਰ ਹਾਲਾਂ ਜਦੋਂ ਗੱਲਬਾਤ ਵੀ ਹੋ ਰਹੀ ਸੀ, ਮੈਨੂੰ ਲੱਗਦਾ ਸੀ ਕਿ ਇੱਕ ਸਮਾਲ ਸੈਟਿੰਗ ਦੇ ਵਿੱਚ ਥੋੜੀ ਬਹੁਤ ਗੱਲਬਾਤ ਹੋਏਗੀ, ਪਰ ਉੱਥੇ ਜਾ ਕੇ ਪਤਾ ਲੱਗਾ ਕਿ ਵੀ ਇਹ ਬਹੁਤ ਹਿਊਜ ਇਵੈਂਟ ਇਸ ਬੱਚੀ ਨੇ ਆਰਗੇਨਾਈਜ਼ ਕੀਤੀ ਔਰ ਉਹਨਾਂ ਦੇ ਸੁਪੀਰੀਅਰਸ ਔਰ ਦੂਸਰਿਆਂ ਨੇ ਵੀ ਕੋਆਰਡੀਨੇਟ ਕੀਤਾ। ਉਹਦੇ 'ਚ 5 ਏਜੰਸੀਜ਼ ਦੇ 100 ਤੋਂ ਜ਼ਿਆਦਾ ਆਫਿਸਰਸ ਜਿਹੜੇ ਨੇ, ਉਹਨਾਂ 'ਚ ਬਹੁਤ ਸਾਰੇ ਆਪਣੀਆਂ ਯੂਨੀਫਾਰਮ 'ਚ ਸੀ ਫੁੱਲੀ, ਉਹ ਆਏ, ਜਿਨ੍ਹਾਂ ਦੇ ਵਿੱਚ ਇਮੀਗ੍ਰੇਸ਼ਨ, ਕਸਟਮਸ, ਪੁਲਿਸ, ਓਵਰਆਲ ਲਾ ਐਨਫੋਰਸਮੈਂਟ, ਪੈਟਰੋਲਿੰਗ ਔਰ ਪੋਸਟਲ ਸਰਵਿਸ ਦੇ ਜਿਹੜੇ ਇਹਨਾਂ ਦੀ ਖਾਸ ਇਨਵੈਸਟੀਗੇਟਿਵ ਏਜੰਸੀ ਹੈ ਜੀ। ਔਰ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ 3 ਘੰਟੇ ਦੀ ਇਵੈਂਟ ਸੀ ਔਰ ਪਹਿਲੀ ਜਿਹੜੀ ਓਪਨਿੰਗ ਰਿਮਾਰਕਸ ਦਿੱਤੇ ਉਹ ਰੂਥ ਮੈਂਡੋਂਕਾ, ਅਸਿਸਟੈਂਟ ਇੰਸਪੈਕਟਰ ਇੰਚਾਰਜ ਹੈ ਇਸ ਫੈਡਰਲ ਏਜੰਸੀ ਦੀ, ਉਹਨਾਂ ਨੇ ਦਿੱਤੇ। ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਮੇਨ ਪਹਿਲਾਂ ਬਿਗਨਿੰਗ ਹੋਈ, ਅੰਮ੍ਰਿਤਾ ਕੌਰ ਜਿਹੜੇ ਕਿ ਚੀਫ ਆਪਰੇਟਿੰਗ ਆਫਿਸਰ ਨੇ ਯੂਨਾਈਟਿਡ ਸਿੱਖਸ ਦੇ ਵਿੱਚ, ਬੀਬੀ ਨੇ, ਅਟਰਨੀ ਹੈ ਫਲੋਰੀਡਾ ਤੋਂ, ਉਹਨਾਂ ਨੇ ਆਪਣੀ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਗੱਲ ਕੀਤੀ ਡਾਈਵਰਸਿਟੀ ਇਨ ਇੰਡੀਆ ਜੀ, ਕਿ ਇੰਡੀਆ ਦੇ, ਕਿਉਂਕਿ ਅਲਟੀਮੇਟਲੀ ਫੋਕਸ ਭਾਵੇਂ ਸਿੱਖਾਂ ਤੇ ਸੀ ਪਰ ਇਸ ਦਾ ਇੱਕ ਦਾਇਰਾਕਾਰ ਸੀ ਕਿ ਕਿਵੇਂ ਉਹਦੇ ਕਿੰਨੀਆਂ ਮਾਈਨੋਰਿਟੀਜ਼ ਨੇ, ਪਾਪੂਲੇਸ਼ਨ ਕੀ ਹੈ, ਡਾਈਵਰਸਿਟੀ ਦੀ ਹਿਸਟਰੀ ਕੀ ਹੈ। ਉਸ ਤੋਂ ਬਾਅਦ ਯੂਨਾਈਟਿਡ ਸਿੱਖਸ ਦੀ ਸਟਾਫ ਅਟਰਨੀ ਜਸਪ੍ਰੀਤ ਕੌਰ ਦਾ ਟੌਪਿਕ ਸਿੱਖ ਰਿਲੀਜਨ, ਓਵਰਵਿਊ ਟੂ ਸਿੱਖ ਰਿਲੀਜਨ ਐਂਡ ਸਿੱਖ ਡਾਇਸਪੋਰਾ, ਇੰਟਰੋਡਕਸ਼ਨ ਐਂਡ ਓਵਰਵਿਊ ਟੂ ਸਿੱਖ ਰਿਲੀਜਨ ਐਂਡ ਸਿੱਖ ਡਾਇਸਪੋਰਾ। ਸੋ ਉਹਨਾਂ ਨੇ ਫਿਰ ਫਰੇਮਵਰਕ ਲੇ ਕੀਤਾ ਕਿ ਵੀ ਸਿੱਖਿਜ਼ਮ ਦੇ ਬੇਸਿਕ ਪ੍ਰਿੰਸੀਪਲਸ ਕੀ ਨੇ ਔਰ ਬੁਲਟ ਉਹਦੇ ਨਾਲ ਜਿਹੜੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਨਾਲ 5 ਕਕਾਰ ਕੀ ਨੇ, ਉਹਨਾਂ ਦੀ ਅਹਿਮੀਅਤ ਕੀ, ਔਰ ਫਿਰ ਪਾਰਟਿਕੂਲਰਲੀ ਜਸਪ੍ਰੀਤ ਕੌਰ ਨੇ ਡੀਟੇਲ ਗੱਲ ਕੀਤੀ ਕਿ 9/11 ਤੋਂ ਬਾਅਦ ਹੇਟ ਕ੍ਰਾਈਮਸ ਜਾਂ ਬੁਲਿੰਗ ਔਰ ਦੂਸਰਾ ਪਾਰਟ ਕਿਵੇਂ ਜਿਹੜੇ ਨੇ ਸਿੱਖ ਉਸ ਦਾ ਸ਼ਿਕਾਰ ਨੇ। ਕਨਕਲੂਡਿੰਗ ਫਿਰ ਇੱਕ ਬ੍ਰੇਕ ਸੀ, ਫਿਰ ਜਿਹੜੀ ਕਨਕਲੂਡਿੰਗ ਸੈਕੰਡ ਸੈਸ਼ਨ ਦੀ
ਸਪੀਚ ਸੀ ਉਹ ਮੇਰੀ ਸੀ ਔਰ ਮੇਰਾ ਟੌਪਿਕ ਉਹਨਾਂ ਨੇ ਓਵਰਵਿਊ ਆਫ ਸਿੱਖ ਹਿਸਟਰੀ ਐਂਡ ਕਲਚਰ। ਸੋ ਲਗਭਗ 40-45 ਮਿੰਟ ਮੈਂ ਐਡਰੈਸ ਕੀਤਾ, ਜਿਹਦੇ 'ਚ ਕਿ ਸਾਰੀ ਹਿਸਟਰੀ ਨਾ ਸਿਰਫ ਕਿ ਕਿਵੇਂ 19th ਸੈਂਚੁਰੀ ਐਂਡ ਦੇ ਵਿੱਚ ਸਿੱਖ ਅਮਰੀਕਾ 'ਚ ਆਏ, ਪਰ ਮੈਂ ਜਿਹੜਾ ਸਟਾਰਟ ਵੀ ਕਿ ਬਰਲਿੰਗਮ ਜਿਹੜਾ ਟਾਊਨ ਹੈ ਅਮਰੀਕਾ ਕੈਨੇਡਾ ਬਾਰਡਰ ਤੇ ਉਹਦੇ ਜਿਹੜੇ ਸੈਮੀਨਾਰ 'ਚ ਮੈਂ ਪਾਰਟਿਸਿਪੇਟ ਕੀਤਾ ਕਿ ਕਿਵੇਂ ਜਿਹੜਾ 1913 ਦੇ ਵਿੱਚ ਉੱਥੋਂ ਜਿਹੜੇ 200 ਸਿੱਖ ਪਹਿਲਾਂ ਆਏ, ਲੰਬਰ ਇੰਡਸਟਰੀ ਸੀ, ਹਾਰਡ ਵਰਕਿੰਗ ਸੀ, ਔਰ ਕਿਵੇਂ ਲੋਕਲ ਪੋਪੂਲੇਸ਼ਨ ਉਹਨਾਂ ਦੇ ਖਿਲਾਫ ਹੋਈ, ਔਰ ਕਿਵੇਂ ਸਿਟੀ ਉਸ ਵੇਲੇ ਦੇ ਦਾ ਪੁਲਿਸ ਚੀਫ ਔਰ ਮੇਅਰ ਨੇ ਉਹਨਾਂ ਨੂੰ 24 ਘੰਟੇ ਦਾ ਨੋਟਿਸ ਦੇ ਕੇ ਉਹਨਾਂ ਤੇ ਅਟੈਕ ਹੋਣੇ ਸ਼ੁਰੂ ਹੋਏ, ਔਰ ਉਹਨਾਂ ਨੇ 24 ਘੰਟੇ ਦਾ ਨੋਟਿਸ ਦਿੱਤਾ ਵੀ ਛੱਡ ਜਾਓ ਸ਼ਹਿਰ ਜੀ, ਔਰ ਉਹਨਾਂ ਨੂੰ ਉੱਥੋਂ ਜਿਹੜਾ ਉਹ ਭੱਜਣਾ ਪਿਆ ਸਾਰਿਆਂ ਨੂੰ। ਔਰ ਆਲਮੋਸਟ 100 ਸਾਲ ਬਾਅਦ 1913 'ਚ ਵਾਪਰਿਆ, 100 ਸਾਲ ਬਾਅਦ 2013 'ਚ ਸਿਟੀ ਕੌਂਸਲ ਨੇ ਵੱਡਾ ਫੰਕਸ਼ਨ ਕਰਕੇ 100 ਸਾਲ ਪਹਿਲਾਂ ਜੋ ਹੋਇਆ ਉਸ ਦੀ ਮੁਆਫੀ ਮੰਗੀ। ਸੋ ਮੈਂ ਪੁਆਇੰਟ ਆਊਟ ਕੀਤਾ। ਫਿਰ ਉਹ ਸਾਰੀ ਜਰਨੀ ਕਿਵੇਂ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਫਸਟ ਵਰਲਡ ਵਾਰ 'ਚ ਲੜੇ, ਉਹਨਾਂ ਨੂੰ ਬਰੇਵਰੀ ਅਵਾਰਡ ਸ਼ਾਇਦ ਪਰਪਲ ਹਾਰਟ ਦੀ ਥਾਂ ਕੋਈ ਹੋਰ ਨਾਂ ਸੀ ਉਹ ਵੀ ਲਿਆ, ਪਰ ਇਹਦੇ ਬਾਵਜੂਦ ਸੁਪਰੀਮ ਕੋਰਟ ਤੱਕ ਉਹਨਾਂ ਨੇ ਕੇਸ ਲੜਿਆ, ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ ਕਿਉਂਕਿ ਉਸ ਵੇਲੇ ਐਕਸਕਲੂਸਿਵ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵਾਈਟ ਰੇਸ ਕਾਕੇਸ਼ੀਅਨਸ ਨੂੰ ਸੀ। ਸੋ ਉਸ ਜਰਨੀ ਨੂੰ ਵੀ ਮੈਂ ਡਿਸਕ੍ਰਾਈਬ ਕੀਤਾ। ਫਿਰ ਜਿਹੜਾ 1947 ਤੋਂ ਬਾਅਦ ਦਲੀਪ ਸਿੰਘ ਸੌਂਦ ਜਿਹੜੇ ਪਹਿਲੇ ਕਾਂਗਰਸਮੈਨ ਬਣੇ, 1948 ਦੇ ਵਿੱਚ ਬੇਸਿਕ ਰਾਈਟਸ ਮਿਲੇ ਜੀ। ਦੈਨ 84 ਪਾਰਟ ਨੂੰ ਅਸੀਂ ਟੱਚ ਕੀਤਾ ਕਿ ਕਿਵੇਂ ਜੂਨ 84 ਦੇ ਅਟੈਕ ਤੋਂ ਬਾਅਦ ਸੈਂਕਟਮ ਸੈਂਕਟੋਰਮ ਗੋਲਡਨ ਟੈਂਪਲ ਤੇ ਕਿਵੇਂ ਸਿੱਖਾਂ ਨੇ ਬਾਹਰ ਦਾ ਰੁਖ ਕੀਤਾ ਅਮਰੀਕਾ 'ਚ, ਕਿਵੇਂ ਉਹਨਾਂ ਨੇ ਅਸਾਈਲਮ ਵਿਨ ਕੀਤੀ, ਔਰ ਅੱਜ ਕਿਵੇਂ ਉੱਥੇ ਜਿਹੜੀ ਹੈ ਇਨਟੋਲਰੈਂਟ ਸੁਸਾਇਟੀ ਹੈ ਜਿਹਦੇ ਤੋਂ ਕਿ ਮਾਈਨੋਰਿਟੀ ਸਫਰ ਕਰ ਰਹੀ ਹੈ, ਔਰ ਦੈਨ ਇਨ ਡੀਟੇਲ ਅਮਰੀਕਨ ਕੰਟੈਕਸਟ ਦੇ ਵਿੱਚ ਜੋ ਕੁਝ 9/11 ਤੋਂ ਬਾਅਦ ਹੋਇਆ। ਸੋ ਉਹਨਾਂ ਨੇ ਬੜੇ ਹੀ ਧਿਆਨ ਦੇ ਨਾਲ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਸੁਣਿਆ, ਔਰ ਉਸ ਤੋਂ ਬਾਅਦ ਕੁਐਸਚਨ ਆਨਸਰ ਸੈਸ਼ਨ ਸੀ। ਕੁਐਸਚਨ ਆਨਸਰ ਸੈਸ਼ਨ ਕਿਉਂਕਿ ਤਿੰਨਾਂ ਦਾ ਹੀ ਪੈਨਲ ਸੀ, ਸੋ ਕਾਫੀ ਕੁਐਸਚਨ ਜਿਹੜੇ ਨੇ ਉਹ ਇਸ ਕਿਸਮ ਦੇ, ਕਿਉਂਕਿ ਲਾ ਐਨਫੋਰਸਮੈਂਟ ਸੀ ਕਿ ਕਿਰਪਾਨ ਦਾ ਮੁੱਦਾ, ਕਿਉਂਕਿ ਮੈਂ ਕਿਰਪਾਨ ਪਾਈ ਹੋਈ ਸੀ, ਉੱਤੋਂ ਦੀ ਮੈਂ ਪਾਈ, ਔਰ ਉਹਨਾਂ ਨੂੰ ਜਦੋਂ ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਵੀ ਇਹ ਸਾਡਾ ਪਾਰਟ ਹੈ ਔਰ ਇਸ ਦਾ ਸਟੈਂਡਿੰਗ ਫॉर ਰਾਈਟੀਅਸਨੈਸ, ਜਸਟਿਸ, ਇਨਸਾਫ ਦੇ ਲਈ ਖਲੋਣਾ ਜੀ, ਔਰ ਇਹ ਸਾਡਾ ਪਾਰਟ ਹੈ। ਸੋ ਥੋੜਾ ਬਹੁਤ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ 5 ਕਕਾਰਾਂ ਦੀ ਗੱਲ ਕਰਦੇ ਹਾਂ, ਕਿਰਪਾਨ ਦੇ ਉੱਤੇ ਖਾਸ ਜ਼ੋਰ ਦਿੱਤਾ ਔਰ ਦਸਤਾਰ ਤੇ ਕਿ ਕਿਵੇਂ ਈਵਨ 9/11 ਤੋਂ ਬਾਅਦ ਜਹਾਜ਼ਾਂ 'ਚ ਜਿਹੜਾ ਉੱਡਣ ਲੱਗਿਆ ਵੀ ਦਿੱਕਤਾਂ ਸਨ, ਬਟ ਓਵਰਆਲ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ ਐਵੀਏਸ਼ਨ ਵਾਲਿਆਂ ਨਾਲ, ਔਰ ਨਤੀਜੇ ਦੇ ਤੌਰ ਤੇ ਅੱਜ ਭਾਵੇਂ ਸੈਲਫ ਪੈਟਿੰਗ ਹੈ ਜਾਂ ਉਹਨਾਂ ਨੂੰ ਤੁਸੀਂ ਪੈਟਿੰਗ ਦਾ ਹੱਕ ਦਿੰਦੇ ਹੋ, ਪਰ ਇਹ ਨਹੀਂ ਹੈ ਵੀ ਤੁਹਾਨੂੰ ਕੋਈ ਦਸਤਾਰ ਲਾਉਣ ਲਈ ਕਹਿੰਦੇ। ਸੋ ਇਸ ਕਿਸਮ ਦੇ ਸਾਰੇ ਚੋਰ, ਕਿਉਂਕਿ ਲਾ ਐਨਫੋਰਸਮੈਂਟ ਆਫਿਸਰਸ ਦਾ ਜ਼ਿਆਦਾ ਆਪਣੀ ਡਿਊਟੀ ਦੇ ਨਾਲ ਤਾਲੁਕ ਹੁੰਦਾ, ਹਾਲਾਂਕਿ 2-3 ਜਿਹੜੇ ਕੁਐਸਚਨ ਸਾਨੂੰ ਆਏ ਉਹ ਆਊਟ ਆਫ ਦਾ ਬਾਕਸ ਵੀ ਆਏ, ਔਰ ਖਾਸ ਤੌਰ ਤੇ ਕਿ ਵੀ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਜਿਹੜੀ ਉੱਥੇ ਟੈਨਸ਼ਨ ਹੈ ਇਹ ਸਿੱਖਾਂ ਨੂੰ ਕਿਵੇਂ ਇਫੈਕਟ ਕਰਦੀ ਹੈ। ਸੋ ਇਹਨੇ ਮੈਨੂੰ, ਹਾਲਾਂਕਿ ਮੇਰਾ ਦਾਇਰਾਕਾਰ ਜਿਹੜਾ ਉਹ ਵਿਦਨ ਟੂ ਸਟੇ ਦਾ ਐਂਬਿਟ ਸੀ, ਉਹਦੇ 'ਚ ਪੋਲਿਟਿਕਸ ਲਿਆਉਣ ਦੀ ਗੱਲ ਨਹੀਂ ਸੀ, ਲੇਕਿਨ ਜਦੋਂ ਸਵਾਲ ਇਸ ਕਿਸਮ ਦਾ ਪੁਆਇੰਟਡ ਆਇਆ ਫਿਰ ਮੈਂ ਸਿੱਖਾਂ ਦੀ ਸਟੋਰੀ ਵੀ ਬਿਆਨ ਕੀਤੀ ਕਿ ਵੀ 47 'ਚ ਅਸੀਂ ਕਿਵੇਂ ਥਰਡ ਪਾਰਟੀ ਸੀ, ਲੇਕਿਨ ਇਵੈਂਚੁਅਲੀ ਅਸੀਂ ਜੁਆਇਨ ਕੀਤਾ ਇੰਡੀਅਨ ਯੂਨੀਅਨ ਨੂੰ ਔਨ ਦਾ ਐਸ਼ੋਰੈਂਸਿਸ ਕਿ ਕੋਈ ਕਨਸਟੀਟਿਊਸ਼ਨ ਐਸਾ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਹਾਊ ਦੈਟ ਰਾਈਟ ਵਾਸ ਡਿਨਾਈਡ, ਔਰ ਅਸੀਂ ਡੀ ਜਿਊਰਿਸ ਜਿਹੜਾ ਉਹ ਇੰਡੀਆ ਦਾ ਹਿੱਸਾ ਨਹੀਂ ਹੈ। ਔਰ ਫਿਰ ਦੈਨ ਪਾਕਿਸਤਾਨ ਦੇ ਹਵਾਲੇ ਨਾਲ ਕਿਉਂਕਿ ਸਵਾਲ ਸੀ, ਔਰ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੀ ਹੁਣ ਤਾਂ ਦੋਨੋਂ ਨਿਊਕਲੀਅਰ ਪਾਵਰਸ ਨੇ ਔਰ ਅਸੀਂ ਸੈਂਡਵਿਚ ਹੈ ਇਹਨਾਂ ਦੋਨਾਂ ਹੀ, ਇੰਡੀਆ ਪਾਕਿਸਤਾਨ ਨਿਊਕਲੀਅਰ ਪਾਵਰਸ, ਔਰ ਕੋਈ ਵੀ ਵਾਰ ਫਿਊਚਰ ਦੀ ਇੰਡੀਆ ਪਾਕਿਸਤਾਨ ਦੀ ਉਹਦੇ 'ਚ ਉਹ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗੀ, ਔਰ ਜ਼ਾਹਰ ਹੈ ਵੀ ਸਿੱਖ ਉਸ ਦਾ ਸ਼ਿਕਾਰ ਹੋਣਗੇ ਸਾਡੀ ਸਿਵਲਾਈਜੇਸ਼ਨ। ਸੋ ਕੁੱਲ ਮਿਲਾ ਕੇ ਜਿਵੇਂ ਕਿਰਪਾਨ ਦੇ ਹਵਾਲੇ ਨਾਲ ਸਵਾਲ ਸੀ, ਇੱਕ ਨੇ ਆਫਿਸ ਨੇ ਪੁੱਛਿਆ ਕਿ ਵੀ ਜੇ ਮੈਂ ਕਿਸੇ ਨੂੰ ਫੜਦਾ ਹੈ, ਕਿਸੇ ਦੇ ਘਰ ਰੇਡ ਹੁੰਦਾ ਹੈ, ਕੋਈ ਡਰੱਗ 'ਚ ਫੜਿਆ ਜਾਂਦਾ ਹੈ, ਕ੍ਰਿਮੀਨਲ ਹੈ, ਔਰ ਉਹਨੇ ਕਿਰਪਾਨ 'ਤੇ ਵਟ ਆਈ ਐਮ ਸਪੋਜ਼ ਟੂ, ਉਹਨੇ ਕਿਹਾ ਵੀ ਮੈਂ ਤਾਂ ਉਹਨੂੰ ਪਹਿਲਾਂ ਜਾਂਦੇ ਹੀ ਹੈਂਡਕਫ ਕਰਨਾ ਜੀ, ਫਿਰ ਉਹਨੂੰ ਮੈਂ ਡਿਸਆਰਮ ਕਰਨਾ, ਐਂਡ ਇਨ ਸੱਚ ਸਿਚੁਏਸ਼ਨ ਵਟ ਆਈ ਸ਼ੁਡ ਡੂ। ਸੋ ਇਸ ਕਿਸਮ ਦੇ ਸਵਾਲ ਜਿਹਦੇ 'ਚ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਲਾ ਐਨਫੋਰਸਮੈਂਟ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ ਜਿਹੜੀਆਂ ਵੈਲਿਊਜ਼ ਅਮਰੀਕਨ ਸਿਸਟਮ ਜਾਂ ਇਹਦੇ ਫਾਊਂਡਿੰਗ ਫਾਦਰਸ ਦੀਆਂ ਨੇ, ਜਾਂ 5 ਸਦੀਆਂ ਪਹਿਲਾਂ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਦਿੱਤੀਆਂ, ਉਹ
ਪੈਰਲਲ ਰਨ ਕਰਦੀਆਂ, ਉਹਨਾਂ ਦਾ ਕੋਈ ਕਲੈਸ਼ ਨਹੀਂ ਹੈ। ਜੀ ਪਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ, ਡਿਊਟੀ ਪਰਫਾਰਮ ਚ ਕੋਈ ਵੀ ਜਿਹੜਾ ਗਿਲਟੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਉਹਨੇ ਲਾਅ ਵਾਇਓਲੇਟ ਕੀਤਾ ਹੈ, ਤੁਸੀਂ ਐਕਟ ਤਾਂ ਕਰਨਾ ਹੈ। ਪਰ ਸੈਂਸਿਟਿਵਿਟੀ ਇਹ ਹੈ ਵੀ ਟੈਲ ਹਿਮ ਕਿ ਵੀ ਬੇਸ਼ੱਕ ਜਿਹੜਾ ਤੂੰ ਬੈਪਟਾਈਜ਼ਡ ਅੰਮ੍ਰਿਤਧਾਰੀ ਸਿੱਖ ਹੈ ਔਰ ਇਹ ਕੋਈ ਵੀ ਐਸਾ ਕੀਤਾ ਹੈ, ਉਹਨੂੰ ਤੁਸੀਂ ਰਿਸਪੈਕਟਫੁਲੀ ਜਿਹੜਾ ਰਿਮੂਵ ਕਰੋ, ਕਿਸੇ ਚੰਗੇ ਬਾਕਸ ਵਗੈਰਾ ਚ ਰੱਖ ਕੇ ਜਾਂ ਉਹਨਾਂ ਦੇ ਕੋਈ ਵੀ ਜਿਹੜਾ ਉਹਨਾਂ ਦੇ ਹਵਾਲੇ ਕਰੋ ਲੇਟਰ ਔਨ। ਸੋ ਕੁੱਲ ਮਿਲਾ ਕੇ ਇਹ ਇੱਕ ਬੜਾ ਅੱਛਾ, ਬਾਅਦ ਦੇ ਵਿੱਚ ਕੁਐਸਚਨ ਆਨਸਰ ਸੈਸ਼ਨ ਆਲਮੋਸਟ 1 ਘੰਟਾ ਚੱਲਿਆ, ਬਹੁਤ ਇੰਟਰੈਕਟਿਵ ਸੀ ਔਰ ਜਿਹੜੇ ਸਵਾਲਾਂ ਦਾ ਦਾਇਰਾ ਕਰ, ਕਿਉਂਕਿ ਕਲਚਰ ਦੀ ਗੱਲ ਵੀ ਸੀ, ਸੁਸਾਇਟੀ ਦੀ ਵੀ ਸੀ, ਇੱਕ ਆਫੀਸਰ ਨੇ ਇੰਡੀਆ ਦੇ ਵਿੱਚ ਕਿਵੇਂ ਵਿਮਨ ਇਨਸਿਕਿਉਰ ਨੇ, ਰੇਪ ਹੁੰਦੇ ਨੇ ਲਗਾਤਾਰਤਾ ਨਾਲ, ਉਹਦੀ ਪਰਮਿਸਿਬਿਲਿਟੀ ਹੈ ਜੀ ਉਸ ਦੇ ਉੱਤੇ ਵੀ ਸਵਾਲ ਲਿਆਂਦਾ, ਔਰ ਇੱਕ ਨੇ ਅਰੇਂਜਡ ਮੈਰਿਜਸ ਤੇ ਵੀ ਲਿਆਂਦਾ ਕਿ ਵੀ ਬੇਸ਼ੱਕ ਜਿਵੇਂ ਅਸੀਂ ਆਪਣੀਆਂ ਪ੍ਰੈਜੈਂਟੇਸ਼ਨ ਸਾਰਿਆਂ ਨੇ ਵਿਮਨ ਦੇ ਇਕੁਅਲ ਰਾਈਟਸ ਦੀ ਗੱਲ ਕੀਤੀ ਸੀ, ਸੋ ਇਹ ਸਵਾਲ ਵੀ ਆਇਆ ਕਿ ਵੀ ਡਿਸਕ੍ਰਿਮੀਨੇਟ ਹੁੰਦਾ ਹੈ, ਆਨਰ ਕਿਲਿੰਗਸ ਹੁੰਦੀਆਂ ਜਾਂ ਦੂਸਰਾ ਹੁੰਦਾ ਹੈ। ਸੋ ਜ਼ਾਹਰ ਹੈ ਕਿ ਵੀ ਇਹ ਜਿੱਥੇ ਜਿਹੜਾ ਪਾਰਟ ਹੈ, ਇੱਕ ਪਾਸੇ 4000 ਸਾਲ ਦਾ ਕਲਚਰਲ ਇੰਪੈਕਟ ਹੈ, ਇੱਕ ਪਾਸੇ 5 ਸਦੀਆਂ ਦਾ ਫੇਥ ਹੈ। ਸੋ ਆਬਵੀਅਸਲੀ ਇਹ ਇੱਕ ਬੜਾ ਅੱਛਾ ਐਕਸਪੋਜ਼ਰ ਸੀ ਸਾਡੇ ਲਈ ਵੀ, ਸਾਨੂੰ ਇੱਕ ਚੰਗੇ ਪਲੇਟਫਾਰਮ ਤੋਂ ਗੱਲ ਕਹਿਣ ਦਾ ਮੌਕਾ ਮਿਲਿਆ, ਔਰ ਜਿਸ ਤਰੀਕੇ ਨਾਲ ਉਹਨਾਂ ਦੇ ਆਲਮੋਸਟ ਸਾਰੀਆਂ ਹੀ 5 ਏਜੰਸੀਜ਼ ਦੇ ਆਫਿਸਰਸ ਬਾਅਦ ਦੇ ਵਿੱਚ ਵੀ ਆਏ, 1 to 1 ਉਹਨਾਂ ਨੇ ਇੰਟਰੈਕਟ ਕੀਤਾ ਔਰ ਐਪਰੀਸ਼ੀਏਟ ਕੀਤਾ ਸਿੱਖਾਂ ਦੀ। ਔਰ ਇੱਕ ਨੇ ਕਨਕਲੂਡਿੰਗ ਸਵਾਲ ਹੀ ਇਹ ਸੀ ਕਿ ਵੀ ਸਿੱਖਾਂ ਨੇ ਇੰਨਾ ਜਿਹੜਾ ਇਹਦੇ ਔਰ ਮੈਂ 18th ਸੈਂਚੁਰੀ ਪਰਸੀਕਿਊਸ਼ਨ ਦੀ ਕਹਾਣੀ ਵੀ ਕਿ ਸਾਡੀ ਪ੍ਰੇਅਰ ਦਾ ਹਿੱਸਾ ਹੈ ਕਿ ਅਸੀਂ ਯਾਦ ਕਰਦੇ ਹਾਂ ਕਿ ਵੀ ਟਾਈਮ ਸੀ ਸਾਡੇ ਸਾਹਮਣੇ ਕਿ ਵੀ ਇੱਕ ਪਾਸੇ ਟਾਰਚਰ ਔਰ ਡੈਥ ਸੀ, ਦੂਸਰੇ ਪਾਸੇ ਫੇਥ ਸੀ। ਸੋ ਅਸੀਂ ਕੇਸਾਂ ਨਾਲ ਸਮਝੌਤਾ ਨਹੀਂ ਕੀਤਾ, ਅਸੀਂ ਸ਼ਹੀਦੀ ਲਈ। ਔਰ ਫਿਰ ਕਿ ਵੀ ਅੱਜ ਵੀ ਕਿਵੇਂ ਅਸੀਂ ਬ੍ਰੈਡ ਬਾਸਕਟ ਹੈ ਔਰ ਥਾਂ ਥਾਂ ਸਿੱਖ, ਮੈਂ ਦੱਸਿਆ ਵੀ ਕੈਨੇਡਾ ਦੀ ਰੀਸੈਂਟ ਇਲੈਕਸ਼ਨ ਦੇ ਵਿੱਚ ਜਿਹੜੇ ਨੇ 16 ਦੇ ਕਰੀਬ ਮੈਂਬਰ ਪਾਰਲੀਮੈਂਟ ਸਿੱਖ ਨੇ, ਔਰ ਉਹਨਾਂ ਨੇ ਫਾਈਨਲੀ ਪੁੱਛਿਆ ਵੀ ਇਹ ਜਿਹੜੀ ਸਿੱਖਾਂ ਦੀ ਇਸ ਕਦਰ ਅੱਗੇ ਵਧਣ ਦੀ ਗੱਲ ਹੈ, ਵੇਅਰ ਐਵਰ ਦੇ ਆਰ ਔਨ ਦਾ ਟਾਪ ਐਂਡ ਸਟਿਲ ਭਾਵੇਂ ਇਹਦੇ ਬਾਵਜੂਦ ਕਿ ਉਹ ਪਰਸੀਕਿਊਟ ਹੋਏ ਨੇ, ਇਹ ਕਿੱਥੋਂ ਆਉਂਦੀ ਹੈ ਇਸ ਟਾਈਮ। ਸੋ ਮੈਂ ਉਹਨਾਂ ਨੂੰ ਕਿਹਾ ਜੀ ਫੇਥ ਜੀ ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡਾ ਹਥਿਆਰ ਹੈ, ਕਵਚ ਹੈ, ਉਹ ਫੇਥ ਹੈ। ਔਰ ਸੈਕੰਡਲੀ ਮੈਂ ਕਿਹਾ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਇਹ ਪ੍ਰਿੰਸੀਪਲ ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਦੇ ਕਿਰਤ ਖਾਸ ਤੌਰ ਤੇ ਕਿ ਜਿਹੜੀ ਆਪਣੀ ਅਰਨਿੰਗ ਹੈ ਉਹ ਓਨੈਸਟੀ ਨਾਲ ਕਰੋ ਔਰ ਦੈਨ ਸ਼ੇਅਰ ਵਿਦ ਦਾ ਨੀਡੀ। ਔਰ ਮੈਂ ਉਹਨਾਂ ਨੂੰ ਕਿਹਾ ਜੀ ਬੇਸ਼ੱਕ ਅਸੀਂ ਪ੍ਰੇਅਰ 'ਚ ਆਪਣੀ ਕਲੈਕਟਿਵ ਹਿਸਟਰੀ ਯਾਦ ਕਰਦੇ ਹਾਂ, ਲੇਕਿਨ ਕਨਕਲੂਜਨ ਸਾਡਾ ਫਿਰ ਇਹਦੇ ਨਾਲ ਹੀ ਹੁੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਾਡੇ ਸਾਹਮਣੇ ਸਾਰੀ ਹਿਊਮਨ ਕਾਈਂਡ ਹੈ। ਸੋ ਇਹ ਜਿਹੜਾ ਬਹੁਤ ਅੱਛਾ ਸੀ ਹਰ ਲਿਹਾਜ਼ ਨਾਲ। ਔਰ ਬੱਚੀ ਅਮਨਦੀਪ ਕੌਰ, ਉਹਨਾਂ ਦੇ ਮਾਤਾ ਜੀ ਪਿਤਾ ਜੀ ਵੀ ਆਏ ਹੋਏ ਸੀ, ਔਰ ਇਨਫੈਕਟ ਉਹ ਸਾਡੇ ਸੱਚੋ ਸੱਚ ਪ੍ਰੋਗਰਾਮ ਦੇ ਰੈਗੂਲਰ ਵਿਊਅਰ ਨੇ ਜੀ। ਔਰ ਜਦੋਂ ਉਹਨਾਂ ਨੇ, ਬੇਟੀ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕਿ ਮੇਰੇ ਡੈਡੀ ਨੇ ਕਿਹਾ ਕਿ ਵੀ ਜਦੋਂ ਤੁਸੀਂ ਕਰਨਾ ਹੈ ਸਾਡਾ ਨਾਮ ਲੈ ਕੇ ਕਿ ਉਹਨਾਂ ਨੂੰ ਐਜ਼ ਏ ਸਪੀਕਰ ਸੱਦਣਾ। ਸੋ ਮੈਂ ਆਈ ਐਮ ਥੈਂਕਫੁਲ ਟੂ ਅਮਨਦੀਪ ਕੌਰ ਔਰ ਉਹਨਾਂ ਦੇ ਮੰਮੀ ਡੈਡੀ ਔਰ ਉਹਨਾਂ ਦੀਆਂ ਸਾਰੀਆਂ ਹੀ 5 ਜਿਹੜੀਆਂ ਏਜੰਸੀਜ਼ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਸੋ ਇਹ ਅੱਜ ਦੀ ਇਵੈਂਟ ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।